ਵੱਡੇ ਦੱਸਦੇ ਨੇ ਇਕੱਠੇ ਕਰਕੇ ਨਾ ਬੰਦੇ ਜਿਹੜੇ ਵੱਡੇ ਸਨ, ਵੱਡੇ ਟੁੱਕੇ ਸਨ ਤੇ ਉਤੋਂ ਦੀ ਟਰੈਕਟਰ ਵੇਚ ਕੇ ਮਿੱਟੀ ਫੇਰ ਛੜੀ ਤੇ ਉੱਥੇ ਹੁਣ ਬਣ ਗਏ ਨੇ ਘਰ। ਅੱਛਾ ਇਕੱਠੀ ਕਬਰ ਬਣਾ ਛੜੀ ਮਤਲਬ ਇੱਕੋ ਹੀ ਵੱਡੀ। ਇਹ ਆਪ ਨਹੀਂ ਨੱਪਣ ਜੋਗਾ ਕੰਮ ਰਿਹਾ। ਓਏ ਹੋਏ ਹੋਏ ਇੰਨੀ ਖੜਕਾ ਸੀ। ਇਥੋਂ ਲਾਈਨ 2 ਬਣ ਜਾਂਦੀ ਹੁੰਦੀਆਂ ਸਨ। ਇਹ ਇਸ ਤਰ੍ਹਾਂ ਇਹ ਜਿਹੜੀ ਨਾਰੋਵਾਲ ਨੂੰ ਇਹ ਜਿਹੜੀ ਇਹ ਇੱਥੋਂ ਇੱਧਰ ਨੂੰ ਆ ਜਾਂਦੀ ਹੁੰਦੀ ਸੀ। ਇਹ ਦੇਖੋ ਇੱਥੇ ਖਤਮ ਫਿਰ ਲਾਲ ਕਰ ਦਿੱਤੀ। ਇਹ ਲਾਈਨਾਂ ਇੱਥੋਂ 2 ਜਾਂਦੀਆਂ ਹੁੰਦੀਆਂ ਸਨ। ਇਹ ਮੌਜੂਦ ਹੈ ਇਹ ਵਾਲੀ। ਇਹ ਜਿਹੜੀ ਇਹ ਵੇ ਤੁਹਾਨੂੰ ਕਲੀਅਰ ਕੱਟ ਮੈਂ ਸਮਝਾ ਛੜੀ। ਤੇ ਇੱਥੋਂ ਜਨਾਬ ਜਦੋਂ ਗੱਡੀ ਫਿਰ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੁੰਦੀ ਸੀ ਨਾ। अस्सलाम वालेकुम दोस्तों, मैं औरंगजेब बेग। इस वेले मैं मौजूद हाँ जस्सड़ ब्रिज। तो जस्सड़ ब्रिज है ये जस्सड़ स्टेशन के कोल। तो इत्थों जस्सड़ ब्रिज जो जस्सड़ स्टेशन है इत्थों ट्रेन जाती होंदी सी एक चाकमरू नूं, शकरगढ़ चाकमरू नूं। दूसरी जाती होंदी सी यह ब्रिज क्रॉस करके ना यह जो ब्रिज नज़र आ रहा है यह ट्रेन का ब्रिज इधर जस्सड़ है। तो इस साइड के उत्ते जो ना वो है ये शकरगढ़ चाकमरू। तो इत्थों जनाब ट्रेन जाती होंदी सी डेरा बाबा नानक। तो इत्थों जो ना वो इंडिया वाल ट्रेन जी है ना वो परतदी होंदी सी जी कि खैर फिर जो वंड होई 1947 की तो उदों फिर ट्रेन सर्विस बंद हो गई। इस लैन के उत्ते शकरगढ़ नूं ट्रेन जाती रही, लेकिन इधर नूं डेरा बाबा नानक यह शकरगढ़ जाती है ना तो इस पासे ना डेरा बाबा नानक इधर जाती है। ये इत्थों करके ना इत्थों करके तो कांटा लगा सी। दूजी लैन जी इत्थों बदल जाती है वो भी बहाल ने तुहानूं। चाचा जी की हाल है? ठीक ठाक हो? ठीक ठाक। इत्थे बैठे हो? ਇੱਥੇ ਤੁਹਾਨੂੰ ਆਓ ਦੱਸੀਏ ਬਹਿ ਜਾਓ। हाँ जी ਆਓ ਤੁਹਾਨੂੰ ਦੱਸੀਏ। दसो। बह गया ਬਹਿ ਜਾਓ। बह गया। ਇੱਕ ਨਜ਼ਰ ਨਹੀਂ, अच्छा ਦੂਜਾ ਬੁਖਾਰ ਚੜੇ ਨੇ ਮਹੀਨਾ, ठीक है। ਕਮਜ਼ੋਰੀ अच्छा ਕਰਨ ਜੋਗਾ ਕੱਖ ਨਹੀਂ। ठीक है। ਕੋਈ ਤੇਰੇ ਮੇਰੇ ਵਗੈਰਾ ਖੁਦਾ ਦਾ ਖੌਫ ਹੁੰਦਾ ਤੇ ਕੋਈ ਪੈਸਾ ਦੇ ਸਕਦਾ। ठीक हो गया। ਹਾਂ ਇਹ ਤੇ ਰਾਹ ਬੜਾ ਵਗਦੇ ਜਿੰਨਾ ਰਾਹ ਵਗਦੇ ਉਹ ਜਾਂਦਾ 1000 ਰੁਪਇਆ। ठीक है। ਹਾਲ ਕਰਦੇ ਆ ਬਾਤ ਪ੍ਰਾਹੁਣੇ ਆਏ ਹੋ ਕਿ ਇੱਥੋਂ ਦੀ? मैं लंघदा हाँ पे हुण जी पुल वेखण आया जे। ਅੱਛਾ कित्थों दे तुसी? ਅਸੀਂ ਅਲੀਆਬਾਦ। ते ए पुल किन्ना कु पुराना है? ਕਿਹੜਾ? ए जसड़ वाला ए जेड़ा बसंतर वाला जिथे बैठे हो? ਬੈਠੇ ਆ ਤੇ ਸਾਡੇ ਤੋਂ ਪਹਿਲੋਂ ਦੀ ਗੱਲ ਉਹ ਸਾਡੇ ਵੇਖਦੇ ਹੁਣ ਬਣਿਆ। ਤੁਹਾਡੀ ਕਿੰਨੀ ਕੁ ਉਮਰ ਹੋਣੀ ਹੈ? ਉਮਰ ਦਾ ਪਤਾ ਨਹੀਂ, ਉਹ ਸਾਡੇ ਹੁੰਦਿਆਂ ਉਦੋਂ 2.5 ਰੁਪਏ ਲੋਕੀ ਦਿਹਾੜੀ ਲੈਂਦੇ ਤੇ ਮੈਂ ਛੋਟਾ ਸੀ ਤੇ ਮੈਂ ਨਹੀਂ ਲੱਗਾ ਦਿਹਾੜੀ। ਅੱਛਾ 2.5 ਰੁਪਏ 2 ਰੁਪਏ ਦਿਹਾੜੀ ਤੇ ਉਹ ਬਣਿਆ। ਠੀਕ ਹੋ ਗਿਆ। ਇਹ ਲਵੋ ਹੈ ਤੁਹਾਡਾ ਖਰਚਾ ਪਾਣੀ, ਇਹ ਸੰਭਾਲ ਲਵੋ। ਦੁਆਵਾਂ 'ਚ ਯਾਦ ਰੱਖਿਓ, ਦੁਆਵਾਂ 'ਚ ਯਾਦ ਰੱਖਿਓ। ਅੱਛਾ ਦੁਆ ਸ਼ੁਆ ਕਰ ਦਿਆ ਕਰੋ, ਤੁਸੀਂ ਸਾਡੇ ਬਜ਼ੁਰਗ ਹੋ। ਤੇ ਇਹ ਜਿਹੜੀ ਲਾਈਨ ਹੈ ਇਹ ਤੁਸੀਂ ਚੱਲਦੀ ਵੇਖੀ ਹੈ? ਬੜਾ ਹਾਂ ਤੇ ਕੰਮ ਕੀਤਾ ਇੱਥੇ। ਕੀ ਕਰਦੇ ਹੁੰਦੇ ਸੋ? 210 ਰੁਪਏ ਮਹੀਨੇ ਦੇ ਸਨ ਤਨਖਾਹ। ਤੇ ਕੀ ਕਰਦੇ ਸੋ? ਮੈਂ ਵੱਟੇ ਘੋੜਦੇ ਸਾਂ। ਅੱਛਾ ਤੇ 210 ਸਨ, ਇਹ ਹਿਸਾਬ ਲਾ ਲਓ ਵੀ ਕਦੋਂ ਦੀ ਗੱਲ ਆ। ਅੱਛਾ 210 ਰੁਪਏ ਹਨ ਜੀ ਉਦੋਂ ਸਾਰੀ ਤਨਖਾਹ। ਠੀਕ ਹੈ। ਉਹ ਤੇ ਕਰਦੇ ਰਹੇ ਆ। 10 ਰੁਪਏ ਦਿਹਾੜੀ ਕੀਤੀ ਨਾਰਵਾਲ ਬੜੀ। ਅੱਛਾ ਬੜੀ। ਤੁਹਾਡੀ ਉਮਰ ਕਿੰਨੀ ਕੁ ਹੋਣੀ ਹੈ? ਉਮਰ ਮੰਦਾ ਨਹੀਂ, ਮੈਨੂੰ ਚੇਤਾ ਕਿੰਨੀ ਕੁ ਹੈ। ਨਹੀਂ ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਬਾਅਦ ਦੀ ਪਤਾਇਸ਼? ਬਾਅਦ ਦੀ ਮੈਂ ਵੀ ਝੂਠ ਮਾਰਾਂ, ਮੈਂ ਤੈਨੂੰ ਦੱਸਿਆ ਕਮਜ਼ੋਰੀ ਨਾਲ ਜਾਪਦਾ ਬਹੁਤਾ ਕੰਮ। ਠੀਕ ਹੈ। ਹਾਂ ਸਹੀ ਹੈ। ਠੀਕ ਆ। ਤੇ ਇਹ ਪੁਲ ਜਿਹੜਾ ਹੈ, ਕਿਹੜਾ? ਇਹ ਜਿਹੜਾ ਆਹ ਗੱਡੀ ਵਾਲਾ? ਆਹੋ। ਇਥੋਂ ਇੰਡੀਆ ਨੂੰ ਕਿੱਥੋਂ ਕਰਕੇ ਪਰਤਦੀ ਹੁੰਦੀ ਸੀ? ਉਹ ਜਿਹੜੀ ਜਾਂਦੀ ਸੀ ਰਾਵੀ ਦੇ ਪੁਲ ਦੇ ਉੱਤੋਂ ਦੀ, ਉਹ ਕਿੱਥੋਂ ਪਰਤਦੀ ਸੀ? ਉਹ ਸੰਗਲ ਲੱਭਦਾ ਜਗਲਾ। ਅਗਲਾ ਸੰਗਲ ਆਹੋ ਲੱਭਦਾ। ਆਹੋ ਉਦੋਂ ਉਰਲੇ ਬੰਨੇ ਲਾਲਾ ਕਿੱਲਾ ਲਾਲਾ ਥੋੜਾ ਲਾਲਾ ਉੱਥੇ ਮੁੜਦੀ ਸੀ। ਇਹਦੇ ਨਿਸ਼ਾਨ ਦਾ ਹੀ ਹੈ। ਨਿਸ਼ਾਨ ਹੈ? ਹਾਂ ਠੀਕ ਹੈ। ਹਾਂ ਵਾਹ ਜੀ ਵਾਹ। ਤੇ ਚਾਚਾ ਜੀ ਇਹ ਟ੍ਰੇਨ ਚੱਲਣੀ ਚਾਹੀਦੀ ਹੈ? ਹਾਂ ਚੱਲਣੀ ਚਾਹੀਦੀ ਹੈ। ਹੁਣ 100 ਰੁਪਈਆ ਤੇ ਲੱਗਦਾ ਕਿਰਾਇਆ। 40 ਲੈਂਦੇ ਨਹੀਂ ਆਉਣ ਤੇ 40 ਜਾਣ ਰਕਸ਼ੇ ਵਾਲੇ। ਅੱਛਾ ਤੇ ਕਿੰਨਾ ਚਿਰ ਰਹੇ ਬਾਹਰ? ਅੱਛਾ ਮੈਨੂੰ ਇਹ ਦੱਸੋ ਕਿ ਆਪਣਾ ਜੁੱਤੀ ਤੁਹਾਡੀ ਆ ਜਾਏਗੀ ਨਾ ਹੁਣ? ਭਾਈ ਸਰਵਿਸ ਵਾਲੀ ਦੀ ਲੈਣੀ ਹੈ, ਮੈਂ ਅੱਗੇ ਕਦੀ ਲਾਈ ਨਹੀਂ। ਮੈਨੂੰ ਰੀਜ ਹੈ, ਮੈਂ ਚਲੋ ਲੈ ਲੈ। ਆ ਜਾਏਗੀ ਤੁਹਾਡੀ। ਅੱਛਾ ਆ ਜਿਹੜੇ ਤੁਹਾਨੂੰ ਪੈਸੇ ਦਿੱਤੇ ਨੇ ਇਹਦੀ ਸਰਵਿਸ ਦੀ ਜੁੱਤੀ ਆ ਜਾਏਗੀ। ਮਿਹਰਬਾਨੀ ਬਈ, ਤੇਰਾ ਭਲਾ ਹੋਏ। ਨਹੀਂ ਭਰਾ ਕੋ ਨਹੀਂ, ਤੁਸੀਂ ਸਾਡੇ ਬਜ਼ੁਰਗ ਹੋ। ਅੱਛਾ ਆਹੋ। ਤੇ ਤੁਸੀਂ ਹੁਣ ਇਹ ਦੱਸੋ ਕਿ ਇੱਥੇ ਕਿਉਂ ਬਹਿ ਰਹੇ ਹੋ? ਇੱਥੇ ਵਕਤ ਰਹੇ ਹਾਂ ਗੁਜ਼ਾਰਾ ਨੇ ਤੇ ਨਾਲੇ ਪਿੰਡੋਂ ਆਇਆ ਮੈਂ ਮੰਜੀ ਤੋਂ। ਅੱਛਾ ਮੰਜੀ ਤੇ ਡੱਬਨ ਦਾ ਵਜੂਦ ਪੀੜ ਕਰਨਾ। ਠੀਕ ਹੈ। ਤੇ ਹੱਥ ਮਾਰਿਆ ਹੁੰਦਾ ਜੀ।
ਫਿਰ ਟੁਰ ਕੇ ਦਿਨ ਕੱਢ ਲਈਏ। ਹਾਂ ਇੱਥੋਂ ਠੀਕ। ਜ਼ਿਆਦਾ ਮੈਂ ਫੇਰਾ ਹੋਣ ਤੇ ਕਮਜ਼ੋਰੀ ਹੋ ਗਈ ਨਾ, ਬੁਖਾਰਾਂ ਨਾਲ ਬੜੀ ਮਹੀਨਾ ਚੜੇ ਨੇ। ਅੱਛਾ ਤੇ ਜਦੋਂ ਮੈਨੂੰ ਨਹੀਂ ਹਨ ਬੁਖਾਰ, ਉਦੋਂ ਹੀ ਮੈਂ ਇੱਥੇ ਆਉਂਦਾ ਰਿਹਾ। ਮੈਨੂੰ 6ਵਾਂ ਸਾਲ ਆ ਕਾਹਦਾ ਮਤਲਬ ਨਜ਼ਰ ਤੋਂ। ਤੇ ਪਹਿਲਾਂ ਠੀਕ ਸੀ? ਪਹਿਲਾਂ ਮੈਂ ਤੇ ਦੱਸਣ ਦਿਆਂ ਵੀ 10 ਰੁਪਏ ਦਿਹਾੜੀ ਲਾਈ ਹੈ ਨਾਰਵਲ, ਇੱਥੇ ਲਏ ਨੇ 210 ਰੁਪਏ ਇਹ ਫਟ ਇਹਦੇ ਤੇ ਲੈਣ ਤੇ। ਲੈਣ ਤੇ ਲਾ ਲਓ ਹਿਸਾਬ ਅੱਗੋਂ। ਅੱਛਾ ਤੇ ਚੰਗੇ ਭਲੇ ਦਾ ਤੇ 6ਵਾਂ ਸਾਲ ਆ ਮੇਰਾ ਮਤਲਬ ਨਜ਼ਰ ਗਈ ਨੂੰ। ਲਓ ਜੀ ਦੋਸਤੋ, ਜੱਸੜ ਬ੍ਰਿਜ ਦੇ ਉੱਤੇ ਮੈਂ ਆ ਗਿਆ। ਇਹ ਮੇਰੇ ਪਿੱਛੇ ਜਾਂਦੀ ਹੈ ਲਾਈਨ ਸ਼ਕਰਗੜ੍ਹ ਚੱਕਮਰੂ ਨੂੰ, ਤੇ ਮੇਰੇ ਸਾਹਮਣੇ ਜਿਹੜਾ ਉਹ ਹੈਗਾ ਜੱਸੜ ਸਟੇਸ਼ਨ, ਨਾਰੋਵਾਲ, ਸਿਆਲਕੋਟ, ਲਾਹੌਰ, ਵਿਚਕਾਰ ਬਸੰਤਰ ਦਾ ਨਾਲਾ, ਉਹਦਾ ਪੁਲ ਬੜਾ ਤਰੀਖੀ 19 ਬਣਾਇਆ ਸੀ ਅੰਗਰੇਜ਼ ਨੇ। ਤੇ ਇਹਦੇ ਵਿੱਚ ਤੁਹਾਨੂੰ ਮੈਂ ਸਾਰੀ ਡਿਟੇਲ ਵਿਖਾਲਣਾ ਕਿ ਇਹ ਪੁਲ ਦੇ ਉੱਤੋਂ ਲੰਘ ਕੇ ਤੇ ਜਦੋਂ ਪੁਲ ਖਤਮ ਹੁੰਦਾ ਨਾ ਤੇ 2 ਕਿੱਲੇ ਅੱਗੇ ਜਾ ਕੇ ਨਾ ਤੇ ਲਾਈਨ ਇੰਡੀਆ ਵਾਲੇ ਪਾਸੇ ਨੂੰ ਟੁਰ ਜਾਂਦੀ ਹੁੰਦੀ ਸੀ, ਡੇਰਾ ਬਾਬਾ ਨਾਨਕ ਤੇ ਅੱਗੇ ਗੁਰਦਾਸਪੁਰ। ਤੇ ਉਹ ਸਾਰੀਆਂ ਤੁਹਾਨੂੰ ਯਾਦਾਂ ਵਿਖਾਲਣੀਆਂ, ਚਲੋ ਮੇਰੇ ਨਾਲ। ਲਓ ਜੀ ਦੋਸਤੋ, ਇਹ ਹੈਗਾ ਏ ਜੱਸੜ ਬ੍ਰਿਜ, ਜੱਸੜ ਦਾ ਰੇਲਵੇ ਪੁਲ। ਤੇ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਤੁਹਾਨੂੰ ਇਹ ਦੱਸੀਏ ਕਿ ਇਹ ਉਹ ਟਰੈਕ ਜਿਹਦੇ ਉੱਤੋਂ ਦੀ ਮੈਂ ਚੱਲਣਾ ਪਿਆ, ਉਹ ਹੀ ਪੁਰਾਣਾ ਟਰੈਕ ਜਿਹੜਾ ਅੰਗਰੇਜ਼ ਦੌਰ ਦਾ ਬਣਾਇਆ ਹੈ। ਤੇ ਇਹਦੇ ਵਿੱਚ ਇਹਦੇ ਉੱਤੇ ਟ੍ਰੇਨ ਚੱਲ ਕੇ ਨਾ, ਤੇ ਜਿੱਦਾਂ ਨੂੰ ਮੇਰਾ ਮੂੰਹ ਹੈ ਨਾ, ਇੱਧਰ ਨੂੰ ਜਾਂਦੀ ਹੁੰਦੀ ਸੀ ਸਿੱਧੀ ਸ਼ਕਰਗੜ੍ਹ, ਤੇ ਸ਼ਕਰਗੜ੍ਹ ਤੋਂ ਅੱਗੇ ਚੱਕਮਰੂ, ਆਖਰੀ ਸਟੇਸ਼ਨ ਚੱਕਮਰੂ ਇੱਧਰ ਆਉਂਦਾ। ਲੇਕਿਨ ਉਸ ਤੋਂ ਪਹਿਲੇ ਇਹ ਜਿੱਥੇ ਬੰਦੇ ਜਾ ਰਹੇ ਨਾ, ਇਹ ਜਿਹੜੇ ਜਾ ਰਹੇ ਨੇ ਬੰਦੇ, ਇਹਨਾਂ ਦੇ ਕੋਲੋਂ ਇੱਕ ਲਾਈਨ ਇੱਧਰ ਨੂੰ ਜਾਂਦੀ ਹੁੰਦੀ, ਮੈਂ ਉੱਥੇ ਵੀ ਚੱਲ ਕੇ ਵਿਖਾ ਲਾਂ ਇੱਧਰ ਨੂੰ। ਤੇ ਇਹ ਨਾਲ ਰਾਵੀ ਹੈ, ਤੇ ਰਾਵੀ ਦੇ ਉੱਤੋਂ ਡੇਰਾ ਬਾਬਾ ਨਾਨਕ, ਯਾਨੀ ਕਿ ਜਿਹੜੀ ਬਜ਼ੁਰਗ ਦੱਸਦੇ ਨਾ ਕਿ 47 ਦੀ ਵੰਡ ਹੋਈ ਤੇ ਅਸੀਂ ਡੇਰਾ ਬਾਬਾ ਨਾਨਕ ਆਏ ਜੱਸੜ ਤੋਂ, ਸਿਆਲਕੋਟ ਵਾਲੀ ਸਾਈਡ ਤੋਂ, ਨਾਰੋਵਾਲ ਵਾਲੀ ਸਾਈਡ ਤੋਂ। ਤੇ ਉਹ ਇਹੋ ਹੀ ਲਾਈਨ ਹੈ। ਇੱਥੇ ਅੱਜ ਕੱਲ੍ਹ ਟ੍ਰੇਨ ਨਹੀਂ ਚੱਲਦੀ, ਅਰਸਾ ਹੋ ਗਿਆ ਟ੍ਰੇਨ ਬੰਦ ਹੋ ਗਈ ਹੈ, ਕੋਈ ਇੱਥੇ ਗੱਡੀ ਨਹੀਂ ਚੱਲਦੀ। ਇਹ ਪੁਲ ਮੌਜੂਦ ਹੈ ਅੱਜ ਵੀ। ਇੱਧਰ ਹੈ ਜਿਹੜਾ ਬੱਸਾਂ ਲਾ ਰਹੀਆਂ ਦਾ ਪੁਲ ਹੈ, ਤੇ ਇਹ ਰੇਲਵੇ ਦਾ ਪੁਰਾਣਾ ਪੁਲ ਅੰਗਰੇਜ਼ ਦੌਰ ਦਾ। ਕਿਹਾ ਜਾਂਦਾ ਕਿ 1916 ਦੇ ਵਿੱਚ ਬਣਿਆ ਸੀ, 1916 ਦੇ ਵਿੱਚ, 100 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ। ਤੇ ਅੱਜ ਵੀ ਇਹ ਬੜੀ ਅੱਛੀ ਹਾਲਤ 'ਚ ਮੌਜੂਦ ਹੈ, ਫੱਟੇ ਲੱਗੇ ਨੇ ਉਦੋਂ ਦੇ। ਤੇ ਇਹ ਜਨਾਬ ਉਹੋ ਹੀ ਪੁਲ ਹੈ ਜਿੱਥੇ ਉਹ ਦੱਸਦੇ ਨੇ ਵੱਡੇ ਕਿ 1947 'ਚ ਘੱਟ ਵੱਢ ਵੀ ਹੋਈ, ਟ੍ਰੇਨਾਂ ਜਿਹੜੀਆਂ ਉਹਨਾਂ ਦੇ ਹਮਲੇ ਹੋਏ, ਜੱਥਿਆਂ ਨੇ ਕੀਤੇ। ਉੱਧਰੋਂ ਜਿਹੜੀਆਂ ਟ੍ਰੇਨਾਂ ਆਉਂਦੀਆਂ ਹਨ ਉਹਨਾਂ 'ਤੇ ਉਹ ਦੂਸਰੇ ਗੈਰ ਮੁਸਲਿਮ ਹਮਲੇ ਕਰਦੇ ਹਨ ਮੁਸਲਮਾਨਾਂ 'ਤੇ, ਤੇ ਇੱਧਰੋਂ ਜਿਹੜੀਆਂ ਜਾਂਦੀਆਂ ਹਨ ਉਹਨਾਂ ਦੇ ਉੱਤੇ ਮੁਸਲਮਾਨਾਂ ਦੇ ਜੱਥੇ ਜਿਹੜੇ ਉਹ ਹਮਲੇ ਕਰਦੇ ਸਨ, ਕਿਉਂਕਿ ਉਹ ਸ਼ੈਤਾਨੀ ਪੈ ਗਈ ਸੀ ਨਾ ਦੋਵਾਂ ਪਾਸੇ ਕਿ ਹਲਾਲਾਲਾ ਹਲਾਲਾਲਾ। ਹਲਾਲਾਲਾ ਜਿਹੜਾ ਲਫ਼ਜ਼ ਹੈ ਨਾ, ਇਹ ਲੜਾਈ ਵਾਲਾ ਲਫ਼ਜ਼ ਹੈ। ਇਸ਼ਤਿਆਲ ਯਾਨੀ ਕਿ ਭੂੜ ਘਰ ਛੱਡਦਾ ਲੋਕਾਂ ਦੇ, ਲੋਕੀ ਜਿਹੜੇ ਨਾ ਉਹ ਫਿਰ ਇੱਕ ਦੂਜੇ 'ਤੇ ਹਮਲੇ ਕਰਦੇ ਨੇ। ਤੇ ਇਹ ਜਨਾਬ ਉਹ ਪੁਲ ਹੈਗਾ ਬਸੰਤਰ ਨਾਲੇ ਦਾ। ਇੱਥੋਂ ਹੀ ਇਹ ਜਿਹੜਾ ਨਾ ਅੱਗੋਂ ਟ੍ਰੇਨ ਜਿਹੜੀ ਚਲੀ ਜਾਂਦੀ ਹੈ ਡੇਰਾ ਬਾਬਾ ਨਾਨਕ। ਆ ਮੇਰੇ ਬਿਲਕੁਲ ਹੁਣ ਪਿੱਛੇ ਸਾਈਡ ਤੁਹਾਨੂੰ ਵਿਖਾਲਦੇ ਆ, ਇੱਥੇ ਕਰਕੇ ਹੈਗਾ ਜੱਸੜ ਸਟੇਸ਼ਨ। ਇਹ ਮੋਟਰਸਾਈਕਲ ਹੈ ਨਾ, ਮੋਟਰਸਾਈਕਲ ਦੇ ਥੋੜ੍ਹਾ ਜਿਹਾ ਪਿੱਛੇ ਉਹ ਦਰਖਤ ਨਜ਼ਰ ਆ ਰਹੇ ਨੇ, ਉਹ ਜੱਸੜ ਸਟੇਸ਼ਨ ਦਾ ਬੋਰਡ ਜਿਹੜਾ ਨਜ਼ਰ ਆ ਰਿਹਾ ਨਾ ਵੱਡਾ ਜਿਹਾ ਮੋਟਰਸਾਈਕਲ ਦੇ ਉੱਤੇ, ਇਹ ਬੋਰਡ ਇਹ ਜੱਸੜ ਸਟੇਸ਼ਨ ਦਾ। ਤੇ ਇੱਥੇ ਟ੍ਰੇਨਾਂ ਖਲੋਂਦੀਆਂ ਹੁੰਦੀਆਂ ਹਨ ਜਦੋਂ 47 ਦੀ ਵੰਡ ਦੇ ਵਿੱਚ ਜੱਥਿਆਂ ਨੇ ਹਮਲੇ ਕੀਤੇ। ਤੇ ਇਹੋ ਹੀ ਉਹ ਜਗ੍ਹਾ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਮੈਂ ਖਸੂਸੀ ਤੌਰ ਤੇ ਬਹਾਲਣਾ ਪਿਆ ਤਾਂ ਕਿ ਤੁਹਾਨੂੰ ਪਤਾ ਲੱਗੇ ਬਜ਼ੁਰਗਾਂ ਜਿਹੜਾ ਨਾਂ ਲਏ ਨੇ ਕਿ ਜੀ ਜੱਸੜ ਤੇ ਜਦੋਂ ਆਈ ਗੱਡੀ ਤੇ ਹਮਲਾ ਹੋ ਗਿਆ, ਜਾਂ ਜੱਸੜ ਤੋਂ ਸਾਡੀ ਟ੍ਰੇਨ ਜਿਹੜੀ ਹੈ ਮੁੜ ਕੇ ਤੇ ਡੇਰਾ ਬਾਬਾ ਨਾਨਕ ਵਾਲੀ ਸਾਈਡ ਨੂੰ ਚਲੀ ਗਈ। ਇਹ ਜਨਾਬ ਇਸੇ ਲਈ ਤੁਹਾਨੂੰ ਥੋੜ੍ਹਾ ਜਿਹਾ ਜਿਹੜਾ ਨਾ ਮੈਂ ਪੁਲ ਦੇ ਉੱਤੇ ਚੱਲ ਕੇ ਬਹਾਲ ਲਿਆ। ਤੇ ਹੁਣ ਤੁਹਾਨੂੰ ਉਹ ਜਗ੍ਹਾ ਬਹਾਲਣਾ ਕਿ ਇਹ ਲਾਈਨ ਜਿਹੜੀ ਹੈ ਨਾਰੋਵਾਲ ਚੱਕਮਰੂ ਲਾਈਨ, ਇਹਦੇ ਤੋਂ ਅੱਗੇ ਜਾ ਕੇ ਤੇ ਜਿੱਥੋਂ ਡੇਰਾ ਬਾਬਾ ਨਾਨਕ ਨੂੰ ਟ੍ਰੇਨ ਮੁੜਦੀ ਹੁੰਦੀ ਸੀ, ਠੀਕ ਹੈ ਨਾ। ਇਹ ਲਓ ਜਨਾਬ, ਬੜਾ ਖਤਰਨਾਕ ਜਿਹਾ ਕੰਮ ਤੇ ਚੱਲਣਾ ਕਿਉਂਕਿ ਕਰੈਕ ਵਿੱਚ ਬੜੀਆਂ ਚੀਜ਼ਾਂ ਹੋਈਆਂ ਨੇ, ਫੱਟੇ ਫੁੱਟੇ। ਇਹ ਜਨਾਬ ਭਾ ਇੱਥੋਂ ਲਾਈਨ ਜਿਹੜੀ ਜਾਂਦੀ ਹੁੰਦੀ ਸੀ ਜੱਸੜ ਉਧਰ ਨੂੰ ਰਾਵੀਵਾਲ ਨੂੰ, ਕਿੱਥੋਂ ਕਰਕੇ ਮੁੜਦੀ ਹੁੰਦੀ ਸੀ? ਉਹ ਜਿਹੜੀ ਲਾਈਨ ਰਾਵੀਵਾਲ ਨੂੰ ਜਾਂਦੀ ਹੁੰਦੀ ਸੀ ਇੰਡੀਆ ਦੇ ਕਿਸੇ ਦੌਰ 'ਚ, ਕਿੱਥੋਂ ਕਰਕੇ ਮੁੜਦੀ ਹੁੰਦੀ ਸੀ? ਅੱਗੇ ਕਰਕੇ। ਲਓ ਜੀ, ਇਹ ਬਜ਼ੁਰਗਾਂ ਨੇ ਦੱਸਿਆ ਕਿ ਇਹ ਜਿਹੜਾ ਟੋਟਾ ਹੁਣ ਇਹ ਆ ਗਿਆ, ਇੱਥੋਂ ਰੇਲਵੇ ਲਾਈਨ ਇੰਡੀਆ ਨੂੰ ਜਾਂਦੀ ਹੁੰਦੀ ਸੀ। ਖੈਰ ਉਦੋਂ ਜਦੋਂ ਇਹ ਬਣਾਈ ਗਈ ਸੀ ਉਦੋਂ ਇੰਡੀਆ ਤੇ ਪਾਕਿਸਤਾਨ ਤੇ ਇੱਕ ਹੀ ਸੀ, ਇਕੱਠਾ ਮੁਲਕ ਹੁੰਦਾ ਸੀ। ਜਦੋਂ ਅੰਗਰੇਜ਼ ਨੇ ਇਹ ਲਾਈਨ ਵਿਛਾਈ ਹੈ, ਬਾਅਦ ਦੇ ਜਾ ਕੇ ਫਿਰ ਇਹ ਦੋ ਮੁਲਕ ਜਦੋਂ ਬਣੇ ਤੇ ਫਿਰ ਇੰਡੀਆ ਪਾਕਿਸਤਾਨ ਕਿਹਾ ਜਾਣ ਲੱਗਾ। ਅੱਛਾ, ਮੈਂ ਦੋਸਤੋ ਨੂੰ ਉਸ ਜਗ੍ਹਾ ਤੇ ਆ ਗਿਆ ਜਿੱਥੋਂ ਲਾਈਨ ਜਿਹੜੀ ਹੈ ਨਾ ਉਹ ਦੋ ਹੋ ਜਾਂਦੀ ਹੁੰਦੀ ਸੀ।
ਇਹ ਦੇਖੋ ਨਾ ਤੁਹਾਨੂੰ ਨਜ਼ਰ ਆ ਰਿਹਾ ਇਹ ਲਾਈਨ ਜਿਹੜੀ ਨਾ ਖੱਬੇ ਨੂੰ ਹੋ ਗਈ ਹੈ ਤੇ ਸੱਜੇ ਪਾਸੇ ਨੂੰ ਜਗ੍ਹਾ ਛੋੜਦੀ ਆ ਰਹੀ ਹੈ। ਠੀਕ ਹੈ ਨਾ, ਜਿਹੜੀ ਡੇਰਾ ਬਾਬਾ ਨਾਨਕ ਨੂੰ ਜਾਂਦੀ ਸੀ, ਕਿਉਂਕਿ ਲਾਈਨ ਤੁਹਾਨੂੰ ਇੱਥੋਂ ਪੁੱਟੀ ਗਈ ਹੈ, ਜਗ੍ਹਾ ਮੌਜੂਦ ਹੈ। ਇਹ ਦੇਖੋ ਇੱਥੋਂ ਨਾ ਇਹ ਜਿਹੜਾ ਬੰਨ ਨਜ਼ਰ ਆ ਰਿਹਾ ਨਾ ਇਹ ਇੱਧਰ ਨੂੰ ਇੱਥੋਂ ਲਾਈਨ ਨਿਕਲਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਇਸ ਇਹ ਦੇਖੋ ਨਾ ਫੱਟੇ ਪਏ ਨੂੰ ਇਹ ਜਿਹੜਾ ਇਹ ਪੱਥਰ ਇਹ ਦੇਖੋ ਮਜ਼ਬੂਤ ਇੱਥੋਂ ਲਾਈਨ ਨਿਕਲਦੀ ਹੁੰਦੀ ਸੀ। ਇਹ ਜਨਾਬ ਡੇਰਾ ਬਾਬਾ ਨਾਨਕ ਦੇ ਜਿੱਥੇ ਲਾਈਨ ਐਗਜ਼ੈਕਟ ਹੁੰਦੀ ਸੀ ਨਾ, ਮੈਂ ਉਸ ਜਗ੍ਹਾ ਤੇ ਪਹੁੰਚ ਗਿਆ। ਵਾਹ ਜੀ ਕਿਉਂ ਭਾ ਕੀ ਹਾਲ ਹੈ? ਇੱਥੋਂ ਹੀ ਲਾਈਨ ਇੱਧਰ ਨੂੰ ਜਾਂਦੀ ਹੁੰਦੀ ਸੀ ਨਾ, ਕਿੱਥੋਂ ਕਰਕੇ ਇੱਥੇ ਹੈ ਕੋਈ ਨਿਸ਼ਾਨੀ? ਵਾਹ ਜੀ ਵਾਹ। ਲਓ ਜੀ ਉਹੀ ਜਿਹੜੀ ਅੱਗੇ ਦੱਸਿਆ ਇੱਥੋਂ ਟ੍ਰੇਨ ਜਿਹੜੀ ਹੈ ਨਾ ਇਹ ਉਹਦੀ ਨਿਸ਼ਾਨੀਆਂ ਵਾਲੀ ਪਈਆਂ ਇੱਥੇ। ਠੀਕ ਹੈ ਨਾ, ਤੇ ਇੱਧਰ ਨੂੰ ਜਾਂਦੀ ਹੁੰਦੀ ਸੀ। ਆ ਦੇਖੋ ਇਹ ਉਹੀ ਜਿਹੜਾ ਲਾਈਨ ਦੇ ਉੱਤੇ ਬਣਿਆ ਹੁੰਦਾ ਨਾ ਬੰਨ, ਇਹ ਉਹ ਬੰਨ ਨੇ। ਇਹ ਦੇਖੋ ਹੁਣ ਇੱਥੇ ਤੁਹਾਨੂੰ ਦੱਸਣਾ ਇਹ ਲਾਈਨ ਜਿਹੜੀ ਹੈ ਨਾ ਇੱਥੋਂ ਮੈਂ ਤੁਹਾਨੂੰ ਕਲੀਅਰ ਦੱਸਣਾ, ਇਹ ਨਾਰੋਵਾਲ ਸਿਆਲਕੋਟ ਤੋਂ ਇੱਧਰੋਂ ਆਉਂਦੀ ਹੈ ਤੇ ਇਹ ਜਾਂਦੀ ਹੈ ਇਹ ਲਾਈਨ ਸ਼ੱਕਰਗੜ੍ਹ ਨੂੰ, ਚੱਕ ਕਮਰੂ ਨੂੰ। ਇੱਥੇ ਨਾਲ ਹੀ ਦਰਬਾਰ ਸਾਹਿਬ ਕਰਤਾਰਪੁਰ ਸਟੇਸ਼ਨ ਵੀ ਹੈ ਤੇ ਇਹ ਦਰਖਤਾਂ ਦੇ ਪਿੱਛੇ ਹੈਗਾ ਏ ਡੇਰਾ ਬਾਬਾ ਜਿਹੜਾ ਹੈਗਾ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਸਾਹਿਬ ਜਿਹੜਾ ਕੋਰੀਡੋਰ ਬਣਿਆ ਇੱਥੇ। ਤੇ ਇਹ ਲਾਈਨ ਜਿਹੜੀ ਹੈ ਨਾ ਇਹਦੇ ਨਾਲੋਂ ਵੱਖ ਹੋ ਜਾਂਦੀ ਹੁੰਦੀ ਸੀ। ਇੱਥੋਂ ਇਹ ਜਿਹਦੇ ਮੱਝਾਂ ਨੇ ਨਾ ਇੱਥੋਂ ਲਾਈਨ ਦੋ ਬਣ ਜਾਂਦੀ ਹੁੰਦੀਆਂ ਸਨ। ਇਹ ਇਸ ਤਰ੍ਹਾਂ ਇਹ ਜਿਹੜੀ ਨਾਰੋਵਾਲ ਨੂੰ ਇਹ ਜਿਹੜੀ ਹੈ ਇਹ ਇੱਥੋਂ ਇੱਧਰ ਨੂੰ ਆ ਜਾਂਦੀ ਹੁੰਦੀ ਸੀ। ਇਹ ਦੇਖੋ ਇੱਥੇ ਖ਼ਤਮ ਫਿਲਹਾਲ ਕਰ ਦਿੱਤੀ। ਇਹ ਲਾਈਨਾਂ ਇੱਥੋਂ ਦੋ ਜਾਂਦੀਆਂ ਸਨ, ਇਹ ਮੌਜੂਦ ਹੈ। ਇਹ ਵਾਲੀ ਇਹ ਜਿਹੜੀ ਹੈ ਇਹ ਵੇ ਤੁਹਾਨੂੰ ਕਲੀਅਰ ਕੱਟ ਮੈਂ ਸਮਝਾ ਛੱਡੀ। ਤੇ ਇੱਥੋਂ ਜਨਾਬ ਜਦੋਂ ਗੱਡੀ ਫਿਰ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੁੰਦੀ ਸੀ ਨਾ, ਇਹ ਦੇਖੋ ਉਹਦਾ ਬਣੇ ਨੇ ਹੁਣ ਤੇ ਨਿਸ਼ਾਨ ਪੱਤਰ ਵੀ ਕੋਈ ਨਹੀਂ ਰਹਿ ਗਿਆ। ਇਹ ਵਿੱਚੋਂ ਤੁਹਾਨੂੰ ਮੈਂ ਵਿਖਾ ਰਿਹਾ। ਤੇ ਇਹ ਲਾਈਨ ਇੱਥੇ ਹੁੰਦੀ ਸੀ ਰੇਲਵੇ ਲਾਈਨ। ਇਹ ਨਾ ਪੱਥਰ ਬਣੇ ਤੇ ਪੱਥਰ ਪੇਦ ਜਿਹੜੇ ਹੈਗੇ ਨੇ ਲਾਈਨ ਦੇ ਥੱਲੇ ਹੁੰਦੇ ਨੇ। ਹੁਣ ਤੁਹਾਨੂੰ ਦੱਸਣਾ ਇੱਥੋਂ ਕਿੱਧਰ ਨੂੰ ਜਾਂਦੀ ਹੁੰਦੀ ਸੀ। ਇਹ ਦੇਖੋ ਇਹ ਇੱਥੇ ਆ ਗਏ। ਇਹ ਦੇਖੋ ਇਹ ਬੰਨ ਹੁਣ ਨਜ਼ਰ ਆ ਰਿਹਾ। ਹੁਣ ਇੱਥੇ ਤੁਹਾਨੂੰ ਦੱਸ ਦੇਣਾ ਇਹ ਜਿਹੜੀ ਇਹ ਸ਼ੱਕਰਗੜ੍ਹ ਨੂੰ ਜਾ ਰਹੀ ਹੈ। ਇਹ ਜਿਹੜੀ ਇੱਥੋਂ ਕੈਂਚੀ ਬਣ ਗਈ ਸੀ ਤੇ ਇਹ ਜਿਹੜੀ ਸੜਕ ਹੈ ਨਾ ਇਹ ਲਾਈਨ ਇੱਥੋਂ ਪੈ ਕੇ ਨਾ ਕਿੱਕਰ ਕੋਲੋਂ ਇਹ ਜਿਹੜਾ ਸ਼ੱਕਰਗੜ੍ਹ ਦਾ ਰੋਡ ਹੈਗਾ ਇੱਥੋਂ ਦੀ ਪੈ ਕੇ ਤੇ ਫਿਰ ਇੱਧਰ ਨੂੰ ਯਾਨੀ ਕਿ ਇਸ ਤਰ੍ਹਾਂ ਮੁੜ ਜਾਂਦੀ ਹੁੰਦੀ ਸੀ, ਇਸ ਤਰ੍ਹਾਂ ਸੱਪ ਵਾਂਗਰ ਇੱਧਰ ਨੂੰ। ਇੱਥੇ ਨਾਲ ਰਾਵੀ ਤੇ ਅੱਗੇ ਡੇਰਾ ਬਾਬਾ ਨਾਨਕ। ਇੱਥੇ ਮੇਰੀ ਉਂਗਲੀ ਦੇ ਪਿਛਲੇ ਪਾਸੇ ਡੇਰਾ ਬਾਬਾ ਨਾਨਕ ਹੈ। ਵਾਹ ਜੀ ਵਾਹ। ਲਓ ਜੀ ਬਜ਼ੁਰਗੋ ਅੱਜ ਤੁਹਾਨੂੰ ਯਾਦਾਂ ਤੁਹਾਡੇ ਪੁਰਾਣੀਆਂ ਤਾਜ਼ਾ ਕਰ ਛੜੀਆਂ ਨੇ। ਇਹ ਦੇਖੋ ਜਨਾਬ ਇੱਥੇ ਰੇਲਵੇ ਟਰੈਕ ਹੁੰਦਾ ਸੀ। ਇਹ ਫਿਰ ਜਦੋਂ ਪਤਾ ਲੱਗਾ ਕਿ ਇਹ ਸਾਰੀ ਉਮਰ ਵਾਸਤੇ ਟਰੈਕ ਬੰਦ ਹੋ ਗਿਆ ਫਿਰ ਉਹਨਾਂ ਨੇ ਇਹਨੂੰ ਬੰਦ ਕਰ ਛੜਿਆ, ਪੁੱਟ ਛੜਿਆ ਯਾਨੀ ਕਿ ਇੱਥੋਂ ਲਾਈਨ। ਕੌਣ ਵਿਖਾਲੇਗਾ ਤੁਹਾਨੂੰ ਐਡੀ ਡਿਟੇਲ ਨਾਲ ਵੀਡੀਓ। ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਨਵੀਂ ਤੋਂ ਨਵੀਂ ਦਿਲਚਸਪ ਵੀਡੀਓ ਮਿਲ ਜੇ। ਇਹ ਫਿਰ ਮੈਂ ਵਾਪਸੀ ਨੂੰ ਮੂੰਹ ਕੀਤਾ ਨਾਰੋਵਾਲ ਵਾਲੀ ਸਾਈਡ ਨੂੰ। ਇਹ ਦੇਖੋ ਨਾ ਇਹ ਬੰਦ ਉੱਤੇ ਲਾਈਨ ਹੁੰਦੀ ਸੀ। ਇਹ ਲਾਈਨ ਫਿਰ ਜਾ ਕੇ ਤੇ ਇਹ ਜਿਹੜੀ ਨਾਲ ਇਹ ਨਾ ਲਾਈਨ ਇਹਨੂੰ ਮਿਲਦੀ ਹੁੰਦੀ ਸੀ। ਇਹ ਦੇਖੋ ਜਨਾਬ ਕਾਲੇ ਇੰਜਨ ਵਾਲੀ ਟ੍ਰੇਨ ਚੱਲਦੀ ਹੁੰਦੀ ਸੀ ਤੇ ਸਟੀਮ ਇੰਜਨ ਭਾਪ ਵਾਲਾ ਇੰਜਨ ਜਿਹੜਾ ਚੱਲਦਾ ਕੋਲੇ ਵਾਲਾ ਤੇ 4 ਡੱਬੇ ਜਾਂਦੇ ਹੁੰਦੇ ਸਨ। ਉਹ ਜਾਂਦੀ ਸੀ ਡੇਰਾ ਬਾਬਾ ਨਾਨਕ ਮਤਲਬ ਗੁਰਦਾਸਪੁਰ ਨੂੰ ਜਾਂਦੀ ਸੀ ਅੱਗੇ ਕਾਂ ਨੂੰ। ਤੇ ਜਦੋਂ ਫਿਰ ਵੰਡ ਹੋਈ ਇਹੋ ਹੀ ਟ੍ਰੇਨਾਂ ਜਿਹੜੀਆਂ ਨੇ ਉਹ ਫਿਰ ਰੈਫਿਊਜੀਆਂ ਨੂੰ ਲੈ ਕੇ ਮੁਸਲਮਾਨਾਂ ਨੂੰ ਲੈ ਕੇ ਤੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਆਈਆਂ ਤੇ ਲਹਿੰਦੇ ਪੰਜਾਬ ਦੇ ਵਿੱਚੋਂ ਚੜ੍ਹਦੇ ਪੰਜਾਬ ਦੇ 'ਚ ਗਈਆਂ। ਇਹ ਦੇਖੋ ਨਾ ਅੱਗੇ ਇਹ ਜਿਹੜਾ ਮੋੜ ਜਿਹਾ ਨਜ਼ਰ ਆ ਰਿਹਾ ਇਹ ਜਿੱਥੋਂ ਮੈਂ ਚੱਲਦਾ ਜਾ ਰਿਹਾ ਨਾ ਇੱਥੇ ਇਹ ਮੈਂ ਸਮਝੋ ਕਿ ਲਾਈਨ ਦੀ ਪੱਟੜੀ ਦੇ ਉੱਤੇ ਜਾ ਰਿਹਾ ਤੇ ਇਹਨੂੰ ਜਾ ਕੇ ਇੱਥੇ ਮਿਲ ਜਾਣੀ ਲਾਈਨ ਇੰਡੀਆ ਵਾਲੀ। ਠੀਕ ਹੈ ਨਾ, ਇਹ ਸਾਰਾ ਮੈਂ ਤੁਹਾਨੂੰ ਜਿਹੜਾ ਨਾ ਉਹ ਡਿਟੇਲ ਨਾਲ ਵਿਖਾਲਦਾ ਰਿਹਾ। ਇੱਥੋਂ ਆ ਕੇ ਨਾ ਨਾਲ ਫਿਰ ਤੇ ਬਿਲਕੁਲ ਇਹਦੇ ਜੁੜ ਜਾਂਦੀ ਹੁੰਦੀ ਸੀ। ਕਿਆ ਯਾਦਾਂ ਰਹਿ ਗਈਆਂ ਨੇ ਜਨਾਬ। ਹੈ ਇਹ ਵੇਖੋ ਪੁੱਲ ਤੁਸੀਂ ਇਹ ਉਹੀ ਤਰੀਖੀ
जसड़ पुल, वाह जी वाह। लो जी ए पुल दे थल्ले आ गए। ए देखो जनाब, ए लकड़ दे बाले ते ए लोहे दे गाटर, केड़ा केड़ा मोटा गाटर लगे बिच। जनाब पुल आ गया। ओए होए वेखो जी, अज दे उत्ते ट्रेन चलदी हुंदी सी, वो चादर किन्नी उच्ची है लोहे दी। देखो ए हैगा लोहा गाडर ते इत्थे जाके ते फटे। तो छोटी गल नहीं, बड़ा मजबूत पुल बनया दा जी। आ देखो ओए होए होए। लो जी नाले दे विच आ गया, ठीक है ना। ते इत्थों तुहानू व्यू विखा लैंदे। क्या बात है दोस्तों, समा गुजर गया, जिस तरह भी गुजरिया, घट वड होई, उजड़े लोग दूआ पासे, मारन वाले भी सन, बचान वाले भी सन। दूआ पासे मारिया भी लोगों ने, दूआ पासे लोगों ने बचाया भी। वो बंदे मुक गए जिन्हों ने पाकिस्तान अपनी अखां नाल चंगी होश च वेख्या, वो अक्सर मुक गए। है ने हले भी, लेकिन बहुते जेह्ड़े उदों व्याहे बारे होश सन वो घट गए। लेकिन वो चीज़ां मौजूद ने, रहे ना रब दा। ए भावें जेहड़ियां हुण तुहानूं मैं विखा रहा वां चीज़ां, नाकाबिले इस्तेमाल चीज़ां हो गई ने, लेकिन मौजूद ने। इत्थे सफ़र करने वाले है नहीं, इन्हां नूं बनाउण वाले है नहीं। इत्थे जिहड़ी मुसाफिर ट्रेनां चलाइयां गईयां सन, वो भी स्क्रैप हो गई होणियां ने। लेकिन दोस्तों ये चीज़ां मौजूद ने। यह मेरी कोशिश होंदी हमेशा कि तुहानूं कोई ना कोई लेटेस्ट वीडियो विखालां। एन मेरे 4 छेरे जंगल है जिथे मैं आया, कोई आबादी नहीं है। जैसा तुम वेख सकते हो, कोई आबादी नहीं। गड्डी भी मैं पता नहीं कितने को खिलारी, हुण मैं उत्थे वापस चलां सिर्फ इस करके कि अपने वीरां भरावां नूं 47 दियां यादां विखावां, ताकि इस तो पहलां वो भी मुक जान। जिस तरह कि हुण पुराने घर मुकदे जा रहे हैं, पुराने बाबे मुकदे जा रहे हैं, तो जिहड़ी कोई एक चीज़ कोई मौजूद है वो तुहानूं मैं विखालां। ते ए जिहड़ी सी तुहानूं विखाई जसड़ ब्रिज, जिथों ट्रेन जाती होंदी सी, यानी कि पाकिस्तान का आखिरी स्टेशन है, आखिरी जंक्शन है। इस तो बाद फिर ट्रेन इंडिया टूर जाती होंदी सी। इनू कहा जाता है जसड़ जंक्शन। जंक्शन का मतलब जितों ट्रेनां सिर्फ सज्जे खब्बे नहीं जांदियां, किसी होर पासे भी जांदियां ने, ठीक है ना। तो यह जनाब तुसीं देखो, यह जसड़ ब्रिज शुरू हो गया इत्थों। ये उत्तों दी हुण मैं अपनी गड्डी को जा रहा दूसरे पासे। अगे मैं इधरों दी चल के आया ताकि तुहानूं जिहड़ा ना मैं अगे वो जगह बहाल के आवां जिथों ट्रेन चढ़दे पंजाब दे विच जांदी हुंदी सी। ते हुण ये ट्रेन सर्विस बंद हो चुकी है, ट्रैक भी पुट्टे गए ने। अगर तुहानूं वीडियो चंगी लगे तो अपनी कमेंट जरूर करा करो, कंजूसी ना करा करो कमेंटां दे विच। जे तुहाडे वास्ते असीं एडी मेहनत नाल वीडियो बनाने तो तुसीं कमेंट कम से कम करके दिल खुश कर दिया करो, या फिर शेयर और सब्सक्राइब करके तो अपना हिस्सा पा दिया करो। जिउंदे वास्ते रहो, रब राखा।